हाँ जी, सब तो पहला तो जी अस्सलाम वालेकुम, सत श्री अकाल। किवें आ जी सारे? उम्मीद करदा कि सारे वीर भरा ना वधिया होवोगे। रब सारिਆਂ ਦੇ ਉੱਤੇ ना अपनी मेहर करे। हाजिर हाँ जी तुहाडी खिदमत दे विच एक नवी वीडियो दे नाल। मैं राणा खालिद मकबूल ते नाल राणा असलम खान वकार साहब जी। सारे वीरां भरावां नूं जी असीं जी आयां नूं कहने आ सत बिस्मिल्ला। हाल तुसीं मेरा देख रहे होने आ भी की होया ते क्यों होया। ਇਹ ਇੱਕੋ ਹੀ ਰੋਣਾ ਆ 7 ਦਿਨਾਂ ਦਾ ਵੀ ਕਣਕ ਨਹੀਂ ਵਢਾਈ ਜਾ ਰਹੀ ਨਾ। ਮਸ਼ੀਨ ਵਾਲਿਆਂ ਦੇ ਮਗਰ ਆ ਹੁਣ ਫੇਰ ਮੈਂ ਜਨਾਬ ਜੀ ਅੱਜ ਤੁਸੀਂ ਸਮਝ ਰਹੇ ਹੋਣੇ ਆ ਪਿੱਛੇ ਤੁਸੀਂ ਆ ਦੇਖਿਆ ਨਾ, ਤੁਸੀਂ ਸਮਝ ਰਹੇ ਹੋਣੇ ਮੇਰੇ ਲਈ ਮਸ਼ੀਨ ਲੱਗ ਗਈ। ਨਹੀਂ ਇਹ ਹਲੇ ਵੀ ਕਿਸੇ ਹੋਰ ਲਈ ਲੱਗੀ ਹੋਈ ਆ ਤੇ ਮੈਂ ਉਹਨਾਂ ਦੇ ਮਗਰ ਆਇਆ ਹੋਇਆ ਆ ਵੀ ਜਿਹੜਾ ਨਾ ਮੈਨੂੰ ਟਾਈਮ ਦਿਓ। ਤੇ ਰਾਣਾ ਸਾਹਿਬ ਜਿਹੜੇ ਇਹਨਾਂ ਨੇ ਰਾਣਾ ਸਾਹਿਬ ਨੇ ਕੱਲ ਇੱਕ ਵਲੌਗ ਬਣਾਇਆ। ਆ ਲਾਓ ਜਰਾ ਤੁਸੀਂ ਐਡੇ ਘੱਟੇ ਨਹੀਂ ਮੈਨੂੰ ਵੀ ਘੱਟਾ ਪੈ ਰਿਹਾ। ਦੇਖੋ ਕਿਵੇਂ ਵੀ ਇਹਨਾਂ ਨੇ ਇੱਕ ਵਲੌਗ ਬਣਾਇਆ ਤੇ ਉੱਥੇ ਰਜ਼ੀ ਸਾਹਿਬ ਦੇ ਉੱਥੇ ਜਾ ਕੇ ਸਾਹੀਵਾਲ ਕਹਿੰਦੇ ਵੀ ਰਾਣਾ ਖਾਲਿਦ ਤਾਂ ਜੀ ਮਸ਼ੀਨ ਖੇਡ ਰਿਹਾ। ਦੱਸੋ ਜੀ ਇਹਨਾਂ ਨੂੰ ਮਜ਼ਾਕ ਸੋਚ ਰਿਹਾ ਤੇ ਮੈਨੂੰ ਘਰ ਵਾਲਿਆਂ ਨੇ ਜਿਹੜਾ ਨਾ ਅੱਬੇ ਹੋਰਾਂ ਨੇ ਗਾਲਾਂ ਕੱਢ ਕੇ ਮੈਨੂੰ ਅੱਧਾ ਕਰਤਾ ਹੋਇਆ ਵੀ ਤੈਨੂੰ ਮਸ਼ੀਨ ਕੋਈ ਨਹੀਂ ਲੱਭ ਰਹੀ ਹੈਗੀ। ਤੇ ਅੱਜ ਜੀ ਹੁਣ ਉਹਨਾਂ ਨਾਲ ਗੱਲ ਹੋਈ ਆ, ਕਹਿੰਦੇ ਵੀ ਇੱਥੋਂ ਵੱਢ ਕੇ ਨਾ 2 ਵਜੇ ਉੱਥੇ ਪਹੁੰਚਾਂਗੇ। ਚਲੋ ਇੰਤਜ਼ਾਰ ਕਰਾਂਗੇ ਜੀ। ਫਿਰ ਮੈਂ ਕਿਹਾ ਵੀ ਚਲੋ ਉੱਥੇ ਤੇ ਪਤਾ ਨਹੀਂ ਆਂਦੀ ਹੈ ਕਿ ਨਹੀਂ ਆਂਦੀ, ਦੁਆ ਕਰੇ ਪਹੁੰਚ ਜਾਵੇ। ਵੀ ਇੱਥੇ ਤਾਂ ਚਲੋ ਮਾੜੀ ਮੋਟੀ ਅਪਡੇਟ ਤੇ ਕੋਈ ਗੱਲਬਾਤ ਕਰ ਲਈਏ। ਤੇ ਤੁਸੀਂ ਰਾਣਾ ਸਾਹਿਬ ਦੱਸੋ ਵੀ ਤੁਸੀਂ ਮੈਨੂੰ ਕਿਵੇਂ ਕਹ ਰਹੇ ਮਸ਼ੀਨ? ਮੈਂ ਥੋੜੀ ਜੀ ਦਰੁਸਤਗੀ ਕਰ ਦਿੰਦਾ ਨਾ। ਮੈਂ ਕਹਾਂਗਾ ਤੁਹਾਡੇ ਹਾਂ ਚੱਲ ਵੀ ਰਿਹਾ। ਹਾਂ ਮੈਂ ਉਹ ਦਰੁਸਤਗੀ ਕਰ ਦਿੰਦਾ ਥੋੜੀ ਜੀ। ਮੈਂ ਇਹ ਕਹਤਾ ਵੀ ਖਾਲਿਦ ਮਸ਼ੀਨ ਕਹਿ ਰਿਹਾ, ਬਲਕਿ ਮੈਨੂੰ ਇਹ ਕਹਿਣਾ ਚਾਹੀਦਾ ਸੀ ਵੀ ਖਾਲਿਦ ਨਾ ਮਸ਼ੀਨ ਵਾਲੇ ਮਸ਼ੀਨ। ਚਲੋ ਮੈਂ ਇਹਦੇ ਚ ਮੈਂ ਵੀ ਰਾਜੀ ਹੋ ਜਾਂਦਾ। ਮੈਂ ਭਾਈ ਅਗਰ ਫਿਕਰਾ ਗਲਤ ਹੋ ਗਿਆ ਅਸੀਂ ਮੰਨ ਲੈਂਦੇ ਆ ਵੀ ਇਹ ਫਿਕਰਾ ਜਿਹੜਾ ਨਾ ਗਲਤ ਉਹ ਇਸ ਕਰਕੇ ਵੀ ਹੋ ਗਿਆ ਵੀ ਤੂੰ ਹੈ ਨਹੀਂ ਸੀ, ਤੇਰੀ ਕਮੀ ਕਰਕੇ ਯਾਨੀ ਕਿ ਫਿਕਰਾ ਹੀ ਗਲਤ ਹੋ ਗਿਆ ਸਾਡੇ ਕੋਲ ਹੈ। ਤੇ ਇਹ ਆ ਭਾਈ ਵੀ ਮਸ਼ੀਨ ਵਾਲੇ ਤੇਰੇ ਨਾਲ ਮਸ਼ੀਨ ਖੇਡ ਰਹੇ ਆ ਤੇ ਉਹ ਸਵੇਰ ਸ਼ਾਮ ਜਿਹੜਾ ਵਾ ਨਾ ਲੱਗੇ ਹੋਏ ਆ। ਹੁਣ ਤੂੰ ਕਹਿ ਤਾਂ ਰਿਹਾ ਵਾ ਦੱਸ ਇਹ ਬਹੁਤ ਬਰੀਕ ਜਾਂ ਘੱਟਾ ਵਾ ਮਿੱਟੀ ਬੜੀ ਆ ਰਹੀ ਆ। ਹਾਂ ਤੇ ਚਲੀ ਲਗਾ ਨੂੰ ਚੱਲਦੇ ਆ। ਕਰਦੀ ਆ ਇਹਦੇ ਚ ਤੂੜੀ ਦੀ ਆ ਨਜ਼ਰ ਆ ਰਹੀ ਆ ਧੜ ਜੀ ਇੱਕ ਜਿਹੜੀ ਇਹ ਤੂੜੀ ਹੋਣੀ ਆ ਜੀ ਤਕਰੀਬਨ। ਆਜੋ ਅਸੀਂ ਨਾ ਜੀ ਬਾਅਦ ਵਿੱਚ ਜਦੋਂ ਆਪਣੇ ਡੇਰੇ ਸਾਡੇ ਆਊਗੀ ਨਾ ਉਹ ਮੈਂ ਕਿਹਾ ਪਤਾ ਨਹੀਂ ਸਾਡੇ ਡੇਰੇ ਆਂਦੀ ਵੀ ਅੱਗੇ ਨਹੀਂ ਆਂਦੀ ਹੈ। ਚਲੋ ਅਸੀਂ ਇੱਕ ਵਲੌਗ ਤਾਂ ਬਣਾਈਏ ਨਾ ਵੀ ਇਸ ਮਸ਼ੀਨ ਦੀ ਕਟਾਈ ਦਾ। ਤੇ ਵੈਸੇ ਕਟਾਈ ਇਹਦੀ ਇਹ ਦੇਖੋ ਤੁਸੀਂ ਸਾਫ਼ ਸੁਥਰੀ ਆ। ਹਾਂ ਕਟਾਈ ਸਾਫ਼ ਸੁਥਰੀ ਆ ਤੇ ਮਸ਼ੀਨ ਵੀ ਸੋਹਣੀ ਆ, ਨਵੀਂ ਮਸ਼ੀਨ ਆ। ਮੈਂ ਪੁੱਛਿਆ ਉਹਨਾਂ ਨੂੰ ਜੀ ਉਕਾੜੇ ਤੋਂ ਆਈ ਹੋਈ ਆ ਇਹ ਮਸ਼ੀਨ ਸਾਡੇ ਇੱਥੇ ਆਈ ਆ ਜੀ ਉਕਾੜੇ ਤੋਂ। ਅੱਛਾ ਤੇ ਰਾਣਾ ਅਸ਼ਰਫ ਆ ਉਹਨਾਂ ਕੋਲ ਵੱਲੇ ਆਈ ਹੋਈ ਆ ਤੇ ਰਾਣਾ ਖਾਲਿਦ ਆ ਉਹਨਾਂ ਦੇ ਬਹਿਨੋਈ ਆ ਜੀ ਹੈ ਉਹਨਾਂ ਵੱਲੇ। ਤੇ ਉਹ ਪਹਿਲਾਂ ਪਤਾ ਹੁੰਦਾ ਵੀ ਬਾਈ ਖਾਲਿਦ ਕੋਲ ਆਈ ਹੋਈ ਆ ਨਾ ਤੇ ਮੈਂ ਧੱਕੇ ਨਾਲ ਵੀ ਲੈ ਜਾਣੀ ਸੀ। ਅੱਜ ਪਤਾ ਲੱਗਿਆ। ਬਹਰਹਾਲ ਚਲੋ ਉਹਨਾਂ ਨੇ ਹੁਣ ਆਪਾਂ ਨੂੰ ਟਾਈਮ ਦਿੱਤਾ ਹੈ ਨਾ ਉਸ ਵੇਲੇ। ਹੁਣ ਰਾਣਾ ਸਾਹਿਬ ਤੁਸੀਂ ਇਹ ਦੇਖੋ ਵੀ ਮੈਂ ਅੱਜ ਨਾ ਆਇਆ ਵੀ ਕੋਈ ਨਹੀਂ, ਤੁਸੀਂ ਮੈਨੂੰ ਸਵਾਲ ਕੀਤਾ ਨਾ ਆਇਆ ਨਹੀਂ। ਮੈਨੂੰ ਪਤਾ ਲੱਗ ਗਿਆ ਨਾ ਘੱਟਾ ਹੀ ਪੈਣਾ ਸੀ ਸਾਰੀ ਇੱਥੇ ਸਾਰੀ ਦਿਹਾੜੀ ਤਾਂ ਮੈਂ ਘੱਟਾ ਫਕਣਾ ਤੇ ਨਾਲੇ ਘੱਟੇ ਦੀ ਵੀ ਰਾਣਾ ਸਾਹਿਬ ਇਹ ਗੱਲ ਆ ਵੀ ਉਂਝ ਵੀ ਜਦੋਂ ਰੂਹ ਨੂੰ ਸਕੂਨ ਨਾ ਹੋਵੇ ਘਰੋਂ ਗਾਲਾਂ ਪੈ ਰਹੀਆਂ ਰਾਣਾ ਸਾਹਿਬ ਹੈ। ਆਹੋ ਉਹ ਤਾਂ ਚੱਲਦਾ ਹੀ ਆ ਫਿਰ ਸਿਸਟਮ। ਹਾਂ ਅੱਛਾ ਇਸ ਮਸ਼ੀਨ ਦੀ ਤੁਹਾਨੂੰ ਤੂੜੀ ਦਿਖਾਉਂਦੇ ਆ। ਬਹੁਤ ਕਹਿੰਦੇ ਆ ਕਿ ਇਹਦੀ ਤੂੜੀ ਮੋਟੀ ਹੁੰਦੀ ਆ ਜੀ, ਉਹਦੇ ਵਿੱਚ ਘੱਟਾ ਹੁੰਦਾ ਆ। ਤੁਸੀਂ ਅਕਸਰ ਵੀਡੀਓ ਦੇ ਵਿੱਚ ਦੇਖਿਆ ਹੋਣਾ ਤੇ ਅਸੀਂ ਤਾਂ ਪਹਿਲੀ ਵਾਰੀ ਦੇਖਣ ਲੱਗੇ ਆ ਦੀ ਤੂੜੀ ਕਿਦਾਂ ਦੀ। ਰਾਣਾ ਸਾਹਿਬ ਦੇਖਿਓ ਜਰਾ। ਨਹੀਂ ਤੂੜੀ ਤਾਂ ਮੈਨੂੰ ਤਾਂ ਚੰਗੀ ਲੱਗ ਰਹੀ ਹੈ ਤੂੜੀ। ਹਾਂ ਇਹ ਦੇਖੋ ਨਾ ਐਵੇਂ ਲੋਕੀ ਕਰਦੇ ਆ। ਦੇਖੋ ਕਿ ਇਹ ਤੂੜੀ ਜਿਹੜੀ ਹੈ ਨਾ ਉਹ ਦੇਖ ਲਓ ਹੁਣ ਮੋਟੀ ਆ, ਉਹ ਬਹੁਤੀ ਉਹ ਜਿਸ ਤਰ੍ਹਾਂ ਨਹੀਂ ਚਾਪਰ ਤਰ੍ਹਾਂ ਬਰੀਕ ਨਹੀਂ ਹੈ। ਤੇ ਬਾਕੀ ਆ ਜਰਾ ਕਰਾਂ ਹੁੰਦਾ ਤਾਂ ਹੈ ਲੇਕਿਨ ਤੂੜੀ ਚ ਉਹ ਹੁੰਦਾ ਹੀ ਆ ਬਰੀਕ ਜਿਹੜਾ ਵਾ। ਨਹੀਂ ਬਰੀਕ ਤਾਂ ਹੋਣੀ ਚਾਹੀਦੀ ਰਾਣਾ ਜੀ। ਹਾਂ ਤੇ ਤੂੜੀ ਤਾਂ ਬਰੀਕ ਹੋਣੀ। ਬਾਕੀ ਆ ਦੇਖੋ ਇਹ ਤਕਰੀਬਨ ਕੋਈ ਨਾ ਇੰਚ 2 ਇੰਚ ਤੋਂ ਉੱਪਰ ਵੱਢਦੀ ਆ। ਨਹੀਂ ਬੜੀ ਜ਼ਬਰਦਸਤ। ਹਾਂ ਵਢਾਈ ਜਿਹੜੀ ਹੈ ਨਾ ਸਿਰਫ ਇਹ ਜਿਹੜਾ ਪਹਿਲੀ ਫਾਂਟ ਹੁੰਦੀ ਹੈ ਨਾ ਉੱਥੇ ਜਦੋਂ ਇੱਕ ਚੱਕਰ ਲਾਇਆ ਆ। ਆ ਜਿਹੜੀ ਤੂੜੀ ਪਈ ਹੈ ਨਾ 2.5 ਕਿੱਲਿਆਂ ਦਾ ਨਾ ਇੰਜ ਕਰਕੇ ਇੱਕ ਚੱਕਰ ਬਣਿਆ। ਹਾਂ ਉਹਨੂੰ ਤੁਸੀਂ ਲਾ ਲਓ ਵੀ ਮੈਂ ਕਹਿੰਨਾ ਕਿ 4 ਕਨਾਲਾਂ ਚਲੋ ਵਿੱਚ ਆ ਗਈਆਂ ਹੋਣੀਆਂ। ਹਾਂ ਤੇ 4 ਕਨਾਲਾਂ ਦੇ ਵਿੱਚ ਨਾ ਮੇਰਾ ਖਿਆਲ ਆ ਵੀ 35 ਮਣ ਨਾ 20 ਮਣ ਤੂੜੀ ਜਿਹੜੀ ਆ ਨਾ ਇਹ ਰਾਣਾ ਸਾਹਿਬ ਪਈ ਆ। ਹਾਂ 20-25 ਮਣ ਤੂੜੀ ਹੈਗੀ ਆ। ਵੀ ਤੂੜੀ ਵੀ ਇਹਦੀ ਠੀਕ ਆ। ਘੱਟਾ ਵੀ ਐਡਾ ਮੈਨੂੰ ਇਹਦੇ ਵਿੱਚ ਘੱਟਾ ਤਾਂ ਸਾਰਾ ਉਹ ਦੇਖੋ ਨਾ ਤੁਸੀਂ ਵੀ ਉਹ ਕਿਵੇਂ ਡਾਈ ਜਾਂਦੀ ਹੈ। ਅੱਛਾ ਇਹ ਕਿੰਨੀ ਫਾਂਟ 10 ਫੁੱਟ ਦੀ ਲਾਂਦੀ ਹੈ ਕਿ ਜ਼ਿਆਦਾ ਦੀ ਲਾਂਦੀ ਹੈ ਫਾਂਟ? ਰਾਣਾ ਸਾਹਿਬ ਆਜੋ ਮੈਂ ਤੁਹਾਨੂੰ ਦੱਸ ਦਿੰਨਾ। ਮੈਂ ਤੁਹਾਨੂੰ ਹੁਣ ਇਹਦਾ ਜਿਹੜਾ ਗੁਣੀਆਂ ਜਿਹਾ ਮਾਰ ਕੇ ਆ ਉਹਨੇ ਮੈਂ ਤੁਹਾਨੂੰ ਦੱਸ ਦੇਣਾ ਵੀ ਕਿੰਨੀ ਫਾਂਟ ਇਹ ਲੈ ਕੇ ਜਾਂਦੀ ਆ। ਆਪਾਂ ਦੇਸੀ ਤਰੀਕਾ ਲਾਵਾਂਗੇ। 1 2 2.5
5.5 ਤੇ 5.5 11 11 ਤੇ 2.5 11 ਤੇ 2.5 13.5 13.5 14 ਫੁੱਟ ਲੈ ਕੇ 14 ਫੁੱਟ ਲੈਂਦੀ। ਅੱਛਾ 14 ਫੁੱਟ ਜਦੋਂ ਲੈਂਦੀਆਂ ਨੇ ਇਹਦਾ ਮਤਲਬ ਜਦੋਂ ਇੰਜ ਦੂਸਰੇ ਪਾਸੇ ਤੇ ਇਹ 28 ਫੁੱਟ ਜਿਹੜਾ ਵਾ ਨਾ ਹਾਂ ਤਕਰੀਬਨ ਇੱਕ ਫੇਰੇ 'ਚ ਜਿਹੜਾ ਨਾ ਹਾਂ ਲੈ ਜਾਂਦੀ ਹੈ 28 30 ਫੁੱਟ ਲਾ ਲਓ ਹੈ 30 ਫੁੱਟ ਤੇ ਬਲਕਿ 14 ਨਹੀਂ ਹੋਣਾ, ਇਹ 15 ਹੀ ਹੋਣਾ। ਹਾਂ 15 ਹੀ ਗੁਣੀਆਂ ਚ ਤਾਂ ਹਾਂ ਗੱਲ ਤੇ ਇਸ ਹਿਸਾਬ ਵਿੱਚ 30 ਫੁੱਟ ਯਾਨੀ ਕਿ ਲੈ ਗਈ ਨਾ ਇੱਕ ਵਾਰ 'ਚ ਹਾਂ ਤੇ 7 ਕਵਾਰਾਂ ਯਾਨੀ ਕਿ ਜਿਹੜੇ ਵਾ ਨਾ ਇਹ ਕਿੱਲੇ ਦੀਆਂ ਬਣਦੀਆਂ ਵਾ। ਹਾਂ ਨਾਲੇ ਹੌਲੀ ਹੌਲੀ ਚੱਲਦੀ। ਹਾਂ ਤੇ ਬਾਕੀ ਗੱਲਬਾਤ ਜੀ ਅਸੀਂ ਆਪਣੇ ਜਦੋਂ ਸਾਡੇ ਡੇਰੇ ਆਊਗੀ ਨਾ ਮਸ਼ੀਨ ਤੇ ਉੱਥੇ ਕਰਾਂਗੇ ਤੇ ਉਹ ਤੁਹਾਡੀ ਜਿਹੜੇ ਇਹ supervisor ਮਸ਼ੀਨ ਦੇ ਨਾਲ ਮਸ਼ੀਨ ਦੇ। ਸੁਪਰਵਾਈਜ਼ਰ ਆ ਉਹ ਵੀ ਉਕਾੜੇ ਤੋਂ ਨਾਲ ਆਏ ਹੋਏ ਤੁਹਾਡੇ ਨਾਲ ਉਹਨਾਂ ਦੀ ਵੀ ਗੱਲਬਾਤ ਜਿਹੜੀ ਆ ਨਾ ਬਹਿ ਕੇ ਈਚੀ ਮੀਚੀ ਇਸ ਮਸ਼ੀਨ ਦੇ ਬਾਰੇ ਚ ਉੱਥੇ ਕਰਾਂਗੇ ਤੇ ਨਾਲੇ ਫਿਰ ਉੱਥੇ ਰਾਣਾ ਸਾਹਿਬ ਨੇ ਤਾਂ ਕੱਲ ਆਪਣਾ ਡਾਇਆ ਮਜ਼ਾਕ, ਸਿੱਧੀ ਜੀ ਗੱਲ ਹੈਗੀ ਆ ਜੀ ਸੁਪਰਵਾਈਜ਼ਰ ਆ ਜੀ ਮਸ਼ੀਨ ਦੇ। ਵੀਰ ਜੀ ਆਈ ਉਹਨਾਂ ਨੂੰ ਆਇਓ ਜ਼ਰਾ ਕਿਨਾਂ ਨਾਲ ਤਾਂ 2-4 ਨਹੀਂ 2-4 ਆਪਾਂ ਉੱਥੇ ਕਰਨੀਆਂ ਬਸ ਸਲਾਮ ਦਾ ਕਰ ਲਿਓ। ਨਹੀਂ ਸਲਾਮ ਅਲੈਕੁਮ ਕਰੋ, ਇੰਨਾ ਕਿ ਤਾਂ ਕਰ ਲੈਂਦੇ ਆ ਨਾ ਕੁਝ ਜਿਹੜਾ ਜ਼ਰੂਰੀ। ਅੱਛਾ ਇਹ ਇੱਕ ਕਿੱਲੇ ਨੂੰ ਵੱਢਦੀ ਕਿੰਨਾ ਕੁ ਟਾਈਮ ਲੈਂਦੀ ਹੈ? ਤਕਰੀਬਨ 45 ਮਿੰਟ। ਅੱਛਾ 45 ਮਿੰਟ। 40 ਮਿੰਟ ਸਵੇਰੇ ਜਦੋਂ ਚਲਾਉਂਦੇ ਆ ਸ਼ਾਮ ਤੱਕ ਕਿੰਨੇ ਕਿੱਲੇ ਅਗਰ ਚੰਗੀ ਫੀਲਡ ਲੱਭ ਜੇ? ਚੰਗੀ ਫੀਲਡ ਮਿਲ ਜਾਵੇ, ਪਲਾਟ ਸਿੱਧਾ ਹੋਵੇ, 5 ਕਿੱਲੇ ਦੀ ਪੱਟੀ ਹੋਵੇ, ਤਕਰੀਬਨ 25 ਕਿੱਲੇ ਕੱਢ 25 ਕਿੱਲੇ ਤੱਕ। ਅੱਛਾ ਸ਼ਾਮ 7-8 ਵਜੇ ਹਾਂ ਤੱਕ। ਤੇ ਇਹ 25 ਕਿੱਲੇ ਯਾਨੀ ਕਿ ਇੱਕ ਦਿਹਾੜੀ ਦੇ ਜਿਹੜੀ ਹੈ ਨਾ ਵੱਢ ਲੈਂਦੀ ਹੈ। ਇੱਕ ਕਿੱਲੇ ਦੇ ਕਿੰਨੇ ਪੈਸੇ ਜਿਹੜੇ ਆ? ਤਕਰੀਬਨ 18,000। 18,000। ਤੇ 25 ਕਿੱਲਿਆਂ ਚ ਕਿੰਨਾ ਕਿ ਇਹਦੇ ਚ ਡੀਜ਼ਲ ਜਿਹੜਾ ਵਾ ਨਾ ਲੈ ਜਾਂਦੀ? ਡੀਜ਼ਲ ਮੁਖਤਲਿਫ ਹੈ ਜੀ, ਇਹ ਪੈਲੀ ਦੇ ਹਿਸਾਬ ਨਾਲ, ਕਣਕ ਦੇ ਨਾੜ ਦੇ ਉਹ ਹਿਸਾਬ ਥੋੜਾ ਨਾਲ। ਬਹੁਤਾ ਤਾਂ ਉੱਪਰ ਥੱਲੇ ਹੁੰਦਾ ਵਾ ਚੀਜ਼ਾਂ ਦੇ। ਅਸੀਂ ਟੈਂਕੀ ਫੁੱਲ ਕਰਵਾਨੇ ਹਾਂ। ਤਕਰੀਬਨ 250 ਵੀ ਯਾਨੀ ਉਹ ਆ ਕੇ ਆਨੇ ਅੱਛਾ ਤੇ ਸ਼ਾਮ ਤੱਕ ਥੋੜਾ ਜਿਹਾ ਬਚਦਾ ਹੈ। ਅੱਛਾ ਹਾਂਜੀ ਯਾਨੀ ਕਿ ਕੋਈ 200 ਲੀਟਰ ਜਿਹੜਾ ਵਾ ਨਾ ਤਕਰੀਬਨ ਇੰਨਾ। ਚੱਲ ਹੀ ਜਾਂਦਾ ਵਾ 25 ਕਿੱਲਿਆਂ ਚ, ਉਹੀ 10 ਲੀਟਰ ਦੇ ਗੇੜ। ਅੱਛਾ ਇਹ ਮਸ਼ੀਨ ਜਿਹੜੀ ਆ ਇਸ ਬਾਹਰੋਂ ਜਿਹੜੀਆਂ ਨਵੀਆਂ ਵੀ ਆਉਂਦੀਆਂ ਵਾ ਕਿ ਸੈਕੰਡ ਹੈਂਡ ਹੀ ਆਉਂਦੀਆਂ? ਇਹ ਸੈਕੰਡ ਹੈਂਡ ਹੀ ਆ, ਸੈਕੰਡ ਹੈਂਡ ਹੀ ਆਉਂਦੀਆਂ ਵਾ, ਇਹ ਯੂਜ਼ ਹੋਈ ਹੈ। ਯੂਜ਼ ਹੋਈਆਂ। ਇਹ ਕਿੰਨਵਾਂ ਸਾਲ ਆ ਤੁਹਾਨੂੰ ਇਸ ਮਸ਼ੀਨ ਨੂੰ? ਤਕਰੀਬਨ ਇਸ ਮਸ਼ੀਨ ਨੂੰ 2 ਸਾਲ ਹੋ ਗਏ। ਪਿਛਲੇ ਸਾਲ ਆਈ ਸੀ? ਹਾਂਜੀ ਪਿਛਲੇ ਸਾਲ ਆਈ ਸੀ। ਅਸੀਂ ਇਧਰੋਂ ਗਏ ਅੱਗੇ ਬਾਵਲਪੁਰ, ਹਾਂ ਬਾਵਲਪੁਰ ਤੋਂ ਦੁਨੀਆਪੁਰ ਤੋਂ ਜੰਗ, ਅੱਛਾ ਗੜ ਮੋੜ, ਉਸ ਤੋਂ ਬਾਅਦ ਲਈਆ ਤੋਂ ਬਾਅਦ ਇੱਥੇ ਆਏ। ਅੱਛਾ ਇਸ ਸੀਜ਼ਨ ਚ ਹੋਣਾ। ਤੇ ਇਹ ਕਿੰਨੇ ਕ ਲੱਖ ਦੀ ਮਸ਼ੀਨ ਆਈ ਸੀ? ਇਹ ਤਕਰੀਬਨ ਆਈ ਜੀ 1.5 ਕਰੋੜ ਤੋਂ ਉੱਤੇ। ਅੱਛਾ 1.5 ਕਰੋੜ ਤੋਂ ਉੱਪਰ ਆ। ਤੇ ਬਾਕੀ ਇਹਦਾ ਜਿਹੜਾ ਡਰਾਈਵਰ ਆ ਹਾਂਜੀ ਉਹਨੂੰ ਸੀਜ਼ਨ ਦਾ ਹਿਸਾਬ ਹੁੰਦਾ ਵਾ? ਹਾਂਜੀ ਸੀਜ਼ਨ ਦੇ ਉਹਨੂੰ ਕਿੰਨੇ ਪੈਸੇ? ਉਹਨੂੰ ਜੀ ਇਹ ਸੀ 3.5 ਲੱਖ। 3.5 ਲੱਖ। ਕਿਉਂਕਿ ਇਹ ਕਾਫੀ ਜਿਹੜੇ ਇਹਦੇ ਡਰਾਈਵਰ ਹੁੰਦੇ ਮੈਂ ਤਾਂ ਇਹਦੀ ਡਰਾਈਵਰੀ ਸਿੱਖਦਾ ਸਾਰੇ ਕੰਮਾਂ ਨਾਲ। ਨਹੀਂ ਮੈਨੂੰ ਬੜਾ ਪਤਾ, ਬਲਕਿ ਇੱਕ ਹੋਰ ਆ ਇਸ ਤੋਂ ਇਲਾਵਾ ਇਨਾਮ ਵੀ ਦਿੰਦੇ ਆ। ਹਾਂਜੀ ਹਾਂਜੀ ਹਾਂ ਕਿੱਲੇ ਡਰਾਈਵਰ ਸਾਡਾ 24 ਘੰਟੇ ਚੱਲਦਾ ਹੈ। ਹਾਂ ਵਾਹ ਜੀ ਰੋਟੀ ਵੀ ਉੱਤੇ ਬਹਿ ਕੇ ਖਾਂਦਾ। ਹਾਂ ਅੱਛਾ ਇਹ ਕੋਈ ਡਰਾਈਵਰ ਨਹੀਂ ਡਰਾਈਵਰ ਦੋ ਨੇ, ਉਹ ਇੱਕ ਮੁੰਡਾ ਨਾਲ ਫਿਰਦਾ ਜਿਸ ਟਾਈਮ ਖਾਣਾ ਖਾਣਾ ਹੋਵੇ 10 ਮਿੰਟ ਰੈਸਟ, ਫਿਰ ਉਹ ਚੱਲਿਆ। ਅੱਛਾ ਵਿੱਚ ਏਸੀ ਤਾਂ ਨਹੀਂ ਲੱਗਿਆ ਹੋਇਆ? ਏਸੀ ਲਵਾਉਣਾ ਸੀ ਬਸ, ਕੋਈ ਟਾਈਮ ਦੀ ਨਹੀਂ ਲੱਗਿਆ ਕਰਕੇ ਨਹੀਂ ਵਰਨਾ ਜਿਹੜੀਆਂ ਹੁਣ ਨਵੀਆਂ ਜਿਹੜੀਆਂ ਹਾਰਵੈਸਟਰਾਂ ਨਹੀਂ ਏਸੀ ਤਾਂ ਗੱਲ ਹੋਈ ਸੀ, ਉਹਨਾਂ 1 ਲੱਖ ਮੰਗਿਆ ਸੀ ਸਾਡੇ। ਮਰੱਬੇ ਬਹਿ ਕੇ ਗੱਲ ਕਰਾਂਗੇ। ਹਾਂ ਚਲੋ ਠੀਕ ਹੈ। ਮੁੰਡਾ ਵੀ ਠੀਕ ਆ। ਹਾਂ ਨਹੀਂ ਮੁੰਡਾ ਠੀਕ ਹੈ। ਹਾਂ ਨਹੀਂ ਵੀ ਮੁੰਡੇ ਦਾ ਠੀਕ ਆ। ਹਾਂ ਠੀਕ ਆ। ਮੁੰਡਾ ਪੂਰਾ ਯੂਟਿਊਬਰ ਆ। ਹਾਂ ਨਹੀਂ ਠੀਕ ਹੈ, ਚਲੋ ਮਜ਼ਾ ਆਏਗਾ। ਬੰਦੇ ਆਂਦੇ ਆ ਜਿੱਥੇ ਮਸ਼ੀਨ ਲੱਗੀ ਹੋਈ ਹੁੰਦੀ ਆ। ਸਾਡੇ ਪਿੰਡ ਦੀ ਅੱਗੇ ਇੱਕ ਮਸ਼ੀਨ ਸੀਗੀ, ਇਹ 40 ਕੁ ਸਾਲ ਪਹਿਲੇ ਜਦੋਂ ਮੇਰੇ ਕੋਲ ਮੈਂ ਗਿਆ ਹਾਂ ਹਾਰਵੈਸਟ ਹੁੰਦੀ ਸੀ ਨਾ, ਜਦੋਂ 40 ਨਾ ਥ੍ਰੈਸ਼ਰ ਆਈਆਂ 40 ਕੁ ਸਾਲ ਪਹਿਲੇ, ਉਹ ਥ੍ਰੈਸ਼ਰ ਵਾਲਿਆਂ ਦਾ ਇਹ ਹਾਲ ਹੁੰਦਾ ਸੀ ਵੀ ਥ੍ਰੈਸ਼ਰ ਵਾਲਿਆਂ ਨੂੰ ਇਸ ਤਰ੍ਹਾਂ ਲੋਕ। ਕੀ ਹਾਲ ਹੈ ਜੀ? ਆ ਫੜਿਓ ਜਰਾ ਤੁਸੀਂ ਕਰੋ। ਅੱਛਾ ਪੁੱਛੋ ਜਰਾ ਵੀ ਤੁਸੀਂ। ਹਾਂ ਬਾਈ ਜੀ ਕਿਸ ਤਰ੍ਹਾਂ ਆਏ ਆ ਤੁਸੀਂ? ਕਣਕ ਕਟਵਾਣੀ ਅੱਛਾ ਕਣਕ ਕਟਵਾਣੀ ਆ। ਤੇ ਕਿੰਨੇ ਕਿ ਦਿਨਾਂ ਤੋਂ ਮਸ਼ੀਨ ਵਾਲਿਆਂ ਦੇ ਪਿੱਛੇ ਆ? ਤਕਰੀਬਨ ਹਫਤਾ ਘਟਾ ਹੋ ਗਿਆ। ਹਫਤਾ ਹੋ ਗਿਆ। ਤੇ ਕਿੰਨੀ ਕਣਕ ਖੜੀ ਆ ਆਪਣੀ? 4 ਕਿੱਲੇ ਕਣਕ ਖੜੀ ਆ। ਤੇ ਸਵੇਰ ਸ਼ਾਮ ਇਹਨਾਂ ਦਾ ਪਤਾ ਕਰਦੇ ਆ? ਕੱਲ ਵੀ ਆਇਆ ਸੀ। ਅੱਛਾ ਕੱਲ ਵੀ ਆਇਆ ਸੀ। ਤੁਹਾਡੇ ਨਾਲ ਕੀ ਟਾਈਮ ਬਣਿਆ? ਹੁਣ ਤੁਹਾਡੇ ਸਨੈਕ ਤੋਂ ਉੱਤੇ ਕਰ ਲਓ। ਟਾਈਮ ਟੂਮ ਤਾਂ ਕੋਈ ਨਹੀਂ, ਕਿਸੇ ਨੇ ਬਣਾਇਆ, ਮੱਥੇ ਨਹੀਂ ਲੱਗਿਆ ਕੋਈ ਹਜੇ ਤੱਕ। ਅੱਛਾ ਅੱਛਾ ਅੱਜ ਇਹ ਵੈਸੇ ਹੁਣ ਆਪਣੇ ਇੱਥੇ ਆ ਗਈ ਆ ਜੀ, ਹਾਂ। ਟਾਈਮ ਬਣ ਜੂ, ਗੱਲ ਆ ਕਰੂਗਾ। ਹਾਂ ਲਓ ਜੀ ਰਾਣਾ ਸਾਹਿਬ, ਮਮਾ ਯੂਨਸ ਸਾਹਿਬ, ਇਹ ਵੀ ਮਸ਼ੀਨ ਦੇ ਮਗਰ ਹੀ ਆ। ਤੇ ਬਹਰਹਾਲ ਇਹਨਾਂ ਦਾ ਟਾਈਮ ਹਲੇ ਕੋਈ ਨਹੀਂ ਬਣਿਆ, ਸਾਡਾ ਟਾਈਮ ਬਣਿਆ ਆ। ਸਾਡੇ ਤੋਂ ਬਾਅਦ ਮੈਨੂੰ ਲੱਗਦਾ ਇਹਨਾਂ ਦੀ ਵਾਰੀ ਆ ਜੂਗੀ, ਸ਼ਾਮ ਨੂੰ ਇਹ ਵਢਾ ਲੈਣਗੇ। ਸਾਡੇ ਪਿੰਡ ਚ ਅੱਗੇ ਇੱਕ ਮਸ਼ੀਨ ਸੀਗੀ, ਹੁਣ 2 ਹੋ ਗਈਆਂ ਹੋਈਆਂ, ਇਹ ਨਿਬੇੜਾ ਕਰ ਜਾਣਗੀਆਂ। ਉਮੀਦ ਆ ਵੀ ਕੰਮ ਜਿਹੜਾ ਨਾ ਚੱਲ ਜੂਗਾ। ਤੇ ਅੱਗੇ ਮੇਰੇ ਮੈਕ ਕੋ ਨਹੀਂ ਲੱਗਿਆ ਸੀ। ਦੁਬਾਰਾ ਮੈਂ ਗੱਲ ਦੱਸ ਦਵਾਂ ਵੀ ਅਸੀਂ ਹੁਣ ਬਾਕੀ ਗੱਲਬਾਤ ਰਾਣਾ ਸਾਹਿਬ ਕਰਾਂਗੇ ਆਪਣੇ ਡੇਰੇ ਜਾ। ਹਾਂ ਠੀਕ ਹੈ। ਹੈਂ ਠੀਕ ਹੈ ਆਪਣੇ ਡੇਰੇ ਕਰਾਂਗੇ ਜਦੋਂ ਉੱਥੇ ਮਸ਼ੀਨ ਆ ਜਾਊਗੀ। ਹਾਂ ਠੀਕ। ਕਿਉਂਕਿ ਦੁਆ ਵੀ ਕਰਿਓ ਵੀ ਮਸ਼ੀਨ ਆ ਜਾਵੇ, ਕਿਉਂਕਿ ਅੱਬੇ ਦੀ ਗਾਲਾਂ ਖਾ ਕੇ ਨਾ ਹੁਣ ਪੇਟ ਜਿਹੜਾ ਆ ਪੂਰਾ ਹੋਇਆ ਖੜਾ। ਆਓ ਜੀ ਚੱਲੀਏ ਜੀ, ਅਸੀਂ ਚੱਲਦੇ ਹਾਂ, ਹੁਣ ਸਾਡਾ ਟਾਈਮ ਬਣ ਗਿਆ ਆ।
ਆ ਗੱਲਬਾਤ ਅਸਾਂ ਤਾਂ ਕੀਤੀ ਆ ਵੀ ਜੇ ਮਸ਼ੀਨ ਨਾ ਵੀ ਆਈ ਹਾਂ ਤੇ ਚਲੋ ਤੁਹਾਡੇ ਤੱਕ ਕੋਈ ਮਾਲੂਮਾਤ ਤਾਂ ਜਿਹੜੀ ਆ ਨਾ ਅਪਡੇਟ ਤਾਂ ਰਹੇਗੀ। ਅਪਡੇਟ ਤਾਂ ਰਹੂਗੀ ਨਾ। ਠੀਕ ਆ ਜੀ, ਚਲੋ ਆ ਜਾ ਚਲੀਏ। ਲੋ ਜੀ ਅਸੀਂ ਬੈਠੇ ਆ ਇਸ ਵੇਲੇ ਆਪਣੇ ਡੇਰੇ ਦੇ ਵਿੱਚ, ਖੇਤਾਂ ਦੇ ਵਿੱਚ, ਤੇ ਤੁਹਾਨੂੰ ਪਤਾ ਅਸੀਂ ਗਏ ਸੀਗੇ ਪਹਿਲਾਂ ਮਸ਼ੀਨ ਵਾਲੇ ਕੋਲ ਤੇ ਬਹਿ ਕੇ ਉੱਥੋਂ ਆ ਗਏ ਸੀਗੇ, ਫਿਰ ਹੁਣ ਇੱਥੇ ਬੈਠੇ ਰਹੇ ਆ ਤੇ ਹੁਣ ਟਾਈਮ ਤਕਰੀਬਨ ਰਾਣਾ ਸਾਹਿਬ ਕੀ ਟਾਈਮ ਹੋ ਗਿਆ? 4 ਵੱਜ ਚੁੱਕੇ ਤਕਰੀਬਨ। ਲਓ ਜੀ 4 ਦਾ ਟਾਈਮ ਹੋ ਗਿਆ ਤੇ ਉਹਨਾਂ ਨੇ ਆਪਾਂ ਨੂੰ 2:30-3 ਵਜੇ ਦਾ ਕਿਹਾ ਸੀ, ਉਸ ਤੋਂ ਵੀ ਘੰਟਾ ਟੱਪ ਗਈ ਹੋਈ ਹੈ ਗੱਲ ਤੇ ਹਲੇ ਤੱਕ ਜਿਹੜਾ ਨਾ ਉਹ ਕੋਈ ਨਹੀਂ ਜੀ ਗੱਲ ਬਣੀ ਹੈਗੀ, ਆਏ ਨਹੀਂ ਹੈਗੇ। ਤੇ ਅਸੀਂ ਤਾਂ ਇੱਥੇ ਪਹਿਲਾਂ ਰਾਣਾ ਸਾਹਿਬ ਅੰਦਰ ਸੁੱਤੇ ਰਹੇ ਆ ਤੇ ਇੱਕ ਗੇੜਾ ਅਸੀਂ ਅੰਜਮ ਕੋਲ ਵੀ ਲਾਏ, ਉੱਥੇ ਸੇਵੀਆਂ ਜੀ ਵੀ ਕਢਾਏ ਆਏ ਤੇ ਉਹ ਸਾਰਾ ਦਿਨ ਉਹ ਟਾਈਮ ਤਾਂ ਟੱਪਦਾ ਹੀ ਕੋਈ ਨਹੀਂ ਹੈ, ਬਸ ਉਹ ਇਸ ਤਰੀ ਇੰਤਜ਼ਾਰ ਜਿਹੜਾ ਹੁੰਦਾ ਨਾ ਟਾਈਮ, ਹਾਂ ਉਹ ਫਿਰ ਇਸ ਤਰੀ ਹੁੰਦਾ ਨਾ, ਲੰਬਾ ਹੁੰਦਾ ਵਾ। ਹਾਂ ਤੇ ਹੁਣ ਮੇਰਾ ਖਿਆਲ ਹੈ ਨਾ ਇੰਤਜ਼ਾਰ ਬਹੁਤ ਹੋ ਗਿਆ ਹੈ। ਹਾਂ ਹੁਣ ਆਪਾਂ ਨਾ ਮਸ਼ੀਨ ਵਾਲਿਆਂ ਦਾ ਪਤਾ ਕਰੀਏ, ਹੁਣ ਉੱਥੇ ਜਾ ਕੇ ਹਾਂ, ਉੱਥੇ ਕਰੀਏ। ਜਾ ਕੇ ਪਤਾ ਕਰੀਏ, ਪਤਾ ਤਾਂ ਲੱਗੇ ਨਾ ਵੀ ਕੀ ਵਜ੍ਹਾ। ਕਿ ਉਦੋਂ ਕਹਿ ਰਹੇ ਸੀ 2-2:30 ਵਜੇ ਤੱਕ ਆ ਜਾਾਂਗੇ, ਚਲੋ 3 ਵਜੇ, ਹੁਣ ਤਾਂ 4 ਵਜ ਗਏ। ਹਾਂ ਤੇ ਇਹਦਾ ਮਤਲਬ ਹੈ ਕਿ ਜੇ ਤਾਂ ਉਹ ਕੋਈ ਟਾਈਮ ਸਿਰ ਆਉਂਦੇ ਆ ਹਾਂ ਤੇ ਅੰਦਾਜ਼ਾ ਹੋ ਜਾਏਗਾ। ਨਹੀਂ ਰਾਣਾ ਸਾਹਿਬ ਹੁਣ ਆ ਵੀ ਜਾਣ ਤੇ ਮੇਰੇ ਖਿਆਲ ਕੱਟਣ ਦਾ ਟਾਈਮ ਟਾਈਮ ਥੋੜਾ ਮੇਰੇ ਨਾਲੋਂ ਜ਼ਿਆਦਾ ਬਸ਼ੀਰ ਤੰਗ ਆ। ਗੱਲ ਇਹ ਆ ਕਿ ਉਸ ਰਾਤ ਬਾਰਿਸ਼ ਆਈ, ਮੈਂ ਦੁਆਵਾਂ ਬਹੁਤ ਮੰਗੀਆਂ ਕਿ ਸਾਡੀ ਫਸਲ ਵਿੱਚ ਖੜੀ ਆ, ਅੱਲਾ ਮੀਆਂ ਸਾਨੂੰ ਮਾਫ ਕਰ ਦੇ, ਕਿਉਂਕਿ ਸਾਲ ਦੀ ਰੋਜ਼ੀ ਆ ਸਾਡੀ। ਸਹੀ ਗੱਲ ਹੈ। ਅੱਲਾ ਪਾਕ ਨੇ ਮਿਹਰਬਾਨੀ ਕਰ ਦਿੱਤੀ। ਹੁਣ ਮਸ਼ੀਨ ਵਾਲਿਆਂ ਦਾ ਇੰਤਜ਼ਾਰ ਕਰੀ ਜਾਂਦੇ ਆ ਵੀ ਮਸ਼ੀਨ ਵਾਲਿਆਂ ਨੇ ਹੁਣ ਸ਼ਾਮ ਤੱਕ ਕੱਟੀ ਵੀ ਨਹੀਂ ਸਕਣੀ। ਮੈਂ ਤਾਂ ਰੋਜ਼ ਕਹਿ ਦਿੰਦਾ ਬਸ਼ੀਰ ਨੂੰ ਵੀ ਆ ਰਹੀ ਆ ਮਸ਼ੀਨ, ਇਹ ਸਾਰੀ ਦਿਹਾੜੀ ਇੱਥੇ ਬੈਠੇ। ਦੇਖਣਾ ਮੌਸਮ ਦਾ ਤੇ ਇਹ ਹੈ ਕਿ ਮੈਂ ਕਿਹਾ ਹੁਣ ਕੱਲ ਪਰਸੋਂ ਜਿਸ ਦਿਨ ਉਹ ਠੰਡ ਜੀ ਹੋਈ ਨਾ, ਤੇ ਸਭ ਤੋਂ ਪਹਿਲੇ ਨਾ ਹਲੇ ਕਿ ਅਸੀਂ ਤਾਂ ਆਪਣੀ ਧੜ ਵੀ ਲਿਪਲੀ ਦਾਣੇ ਵੀ ਯਾਨੀ ਕਿ ਪੁੰਜੇ ਗਏ, ਤੁਹਾਡੇ ਤਾਂ ਘਰ ਚਲ ਗਏ। ਘਰ ਚਲੇ ਗਏ, ਲੇਕਿਨ ਸਭ ਤੋਂ ਪਹਿਲੇ ਇਹੀ ਖਿਆਲ ਹੁੰਦਾ ਕਿ ਯਾਰ ਨਾ ਵੀ ਉਹ ਖਲ ਦੀ ਹਲੇ ਤੱਕ ਦਾਣੇ ਜਿਹੜੇ ਆ ਨਾ ਉਹ ਰਹਿੰਦੇ ਆ, ਤੇ ਜਦੋਂ ਤੱਕ ਦਾਣੇ ਘਰ ਨਹੀਂ ਨਾ ਪਹੁੰਚਦੇ ਹੈ ਉਦੋਂ ਤੱਕ ਚਿੰਤਾ ਜਿਹੜੀ ਆ ਨਾ ਉਹ ਇੱਕ ਤੂੜੀ ਲਿੰਬਣ ਵਾਲਾ। ਫਿਰ ਇੱਕ ਹੋਰ ਚਲੋ ਕਣਕ ਦਾ ਤਾਂ ਜੋ ਹੈ ਸੋ ਹੈ, ਡੰਗਰਾਂ ਵਾਲਾ ਬੜਾ ਪੱਠੇ ਖਤਮ ਹੋਏ ਆ। ਤੂੜੀ ਹੈ ਬਸ਼ੀਰ ਵਿਚਾਰਾ ਬੜਾ ਤੰਗ ਆ ਹੁਣ। ਤੂੜੀ ਯਾਰ ਹਰ ਰੋਜ਼ ਕਿਧਰੋਂ ਨਾ ਕਿਧਰੋਂ ਮੈਂ ਲੈ ਕੇ ਆਉਣਾ, ਮੈਂ ਆ ਕੇ ਪਾਉਣਾ, ਤभी ਲਿਆ ਕੇ ਗੁਜ਼ਾਰਾ ਚਲਾਈ ਖੜਾ। ਇਹ ਵੀ ਬੜੀ ਮਿਹਰਬਾਨੀ ਹੈ ਭਾਈ ਬਸ਼ੀਰ ਦੀ। ਨਹੀਂ ਇਹ ਮਤਲਬ ਬੰਦਾ ਨਹੀਂ ਭਾਈ ਬਸ਼ੀਰ ਦੀ ਇਸ ਗੱਲ 'ਚ ਇਹਦੇ ਮੂੰਹ ਤੇ ਤਾਰੀਫ ਕੋਈ ਨਹੀਂ ਹੈਗੀ। ਯਕੀਨ ਕਰੋ ਵੀ ਅਗਰ ਬਸ਼ੀਰ ਨਾ ਹੋਵੇ ਤਾਂ ਮੇਰਾ ਤਾਂ ਨਿਜ਼ਾਮ ਇਹ ਚੱਲਦਾ ਹੀ ਕੋਈ ਨਹੀਂਗਾ ਜਿਹੜਾ ਹਾਲਾਤ ਬਣਿਆ ਖੜਾ। ਤੇ ਹੁਣ ਤੂੜੀ ਨਾ ਹੋਵੇ ਤਾਂ ਸਾਡਾ ਤਾਂ ਤੂੜੀ ਤੋਂ ਬਗੈਰ ਹੁਣ ਆਗਾ ਨਿਜ਼ਾਮ ਸਾਡਾ ਨਹੀਂ ਪਿਆ ਚੱਲਦਾ। ਤੇ ਮਸ਼ੀਨ ਵਾਲੇ ਸਾਨੂੰ ਟਾਈਮ ਦੇ ਕੇ ਹੁਣ ਟਾਈਮ ਉੱਤੇ 1.5 ਘੰਟਾ ਉੱਤੇ ਵੀ ਹੋ ਚੱਲਿਆ ਹੈ। ਤੇ ਹੁਣ ਸ਼ਾਮ ਦੇ ਕਟਾਈ ਤੇ ਸ਼ਾਮ ਨੂੰ ਹੋਣੀ ਨਹੀਂ। ਤੇ ਚਲੋ ਪਹੁੰਚ ਜਾਣਾ ਹੈ, ਉਹਦੇ ਕੋਲ ਜਾਈਏ ਤਾਂ ਸਹੀ। ਉਹਦੇ ਕੋਲ ਇੱਕ ਵਾਰੀ ਜਾ ਕੇ ਨਾ ਤੇ ਉਹਨੂੰ ਮਜ਼ੀਦ ਆਖੋ ਕਿ ਸਵੇਰ ਆ ਕੇ ਨਾ ਸਾਨੂੰ 8 ਵਜੇ ਮਸ਼ੀਨ ਚਲਾ ਦੇ ਸਾਡੇ। ਚਲੋ ਜਾਂਦੇ ਆ, ਜੇ ਹੁਣੇ ਆ ਗਈ ਤਾਂ ਮੈਂ ਤਾਂ ਹੁਣੇ ਲਿਆਣੀ ਆ ਮਸ਼ੀਨ। ਚੱਲ ਠੀਕ ਆ, ਜੇ ਹੁਣ ਆ ਗਈ ਤੇ ਜਿੰਨੀ ਹੁਣ ਕੱਟੀ ਜੀ ਹੁਣ ਕਟਾ ਲਾਂਗੇ, ਖੜੀ ਕਰ ਲਾਂਗੇ ਇੱਥੇ ਖੜੀ ਕਰ ਲਾਂਗੇ। ਰਾਣਾ ਸਾਹਿਬ ਆ ਜਿਹੜਾ ਆ ਤਾਂ ਪੱਤੇ ਆ ਗਏ ਹੋਏ ਆ ਇਹਦੇ ਤੇ, ਉਹ ਪਰਲੇ ਨੇ ਛੋਟਾ ਵਾ ਨਾ, ਛੋਟੇ ਦਰਖਤ ਜਿਹੜੇ ਆ ਨਾ ਉਹ ਜ਼ਰਾ ਜਲਦੀ ਪੱਤੇ ਕੱਢਦੇ ਆ। ਉਹ ਵੱਡਾ ਵਾ ਪਿੱਪਲ, ਫਿਰ ਉਹ ਪਾਣੀ ਪੂਣੀ ਦਾ ਵੀ ਉਸਨੂੰ ਕੋਈ ਨਹੀਂ ਹੈ। ਬਾਰਿਸ਼ਾਂ ਬੂਰਸ਼ਾਂ ਤੇ ਹੀ ਹੈ ਨਾ, ਵੈਸੇ ਤਾਂ ਪਾਣੀ ਪਾਉਂਦੇ ਨਹੀਂ ਹੈ। ਤੇ ਉਹ ਨਹੀਂ ਜੀ ਉਹਨੂੰ ਪਾਣੀ ਦਾ ਨਿਜ਼ਾਮ ਬਹੁਤ ਹੈ, ਉਹਦੀ ਜੜ ਬਹੁਤ ਥੱਲੇ ਗਈ ਹੈ। ਰਾਣਾ ਸਾਹਿਬ ਇੱਥੇ ਤੱਕ ਜੜਾਂ ਆਈਆਂ ਹੋਈਆਂ ਉਹਦੀਆਂ, ਉਹਨੂੰ ਸਭ ਪਾਣੀ ਪਹੁੰਚ ਰਿਹਾ ਹੈ। ਕਿਉਂਕਿ ਉਹਦੀ ਵਜ੍ਹਾ ਇਹ ਹੈ ਕਿ ਉਹਦੇ ਪੱਤੇ ਸੀ ਖਰੋੜੇ, ਉਹ ਲੇਟ ਥੋੜਾ ਜਿਹਾ ਗਿਰੇ ਨੇ। ਇਹ ਹਜੇ ਜਵਾਨ ਹੈ, ਇਹ ਹਲੇ ਜਵਾਨ ਹੁੰਦਾ, ਜਵਾਨ ਵੀ ਨਹੀਂ ਹਲੇ ਬੱਚਾ ਹੈ। ਇਹਦੇ ਪੱਤੇ ਜਲਦੀ ਝੜ ਗਏ। 10 ਦਿਨਾਂ ਚ ਹੋ ਜਾਏਗਾ ਸਾਰਾ, ਬਹਿਣੇ ਵਾਲੀ ਛਾਂ ਬਣ ਗਈ। ਤੇ ਰਾਣਾ ਸਾਹਿਬ ਆਪਾਂ ਚੱਲੀਏ ਮੇਰਾ ਖਿਆਲ ਹੈ, ਕਿਉਂਕਿ ਉਹਨੇ ਮਸ਼ੀਨ ਵਾਲੇ ਨੂੰ ਟੱਕਰਦੇ ਆ। ਦੇਖੋ ਜੀ ਮਸ਼ੀਨ ਵਾਲਾ ਕੀ ਕਹਿੰਦਾ, ਉੱਥੇ ਚੱਲਦੇ ਆ। ਆਪਣਾ ਤਾਂ ਹਾਲਾਤ ਜਿਹੜਾ ਬੜਾ ਖਰਾਬ ਹੋਇਆ, ਘਰ ਵੀ ਜਿਹੜਾ ਨਾ ਵੜਨ ਵਾਲੀ ਵਾਹ ਕੋਈ ਨਹੀਂ ਹੈ। ਸਵੇਰ ਦੇ ਨਿਕਲੇ ਹੋਏ ਆ, ਘਰ ਵੀ ਜਾ ਕੇ ਨਹੀਂ ਵੜੇ। ਇਹੀ ਵਜ੍ਹਾ ਆ ਵੀ ਘਰ ਜਾਂਦੇ ਜਨਾਬ ਜੀ ਅੱਗੋਂ ਫੇਰ ਆਪਣੀ ਚੰਗੀ ਨਾ ਉੱਥੋਂ ਪਰੇਡ ਹੋਣੀ ਆ। ਇਸ ਵਾਸਤੇ ਬਾਹਰ ਹੀ ਟਾਈਮ ਗੁਜ਼ਾਰ ਕੇ ਰਾਤ ਨੂੰ ਲੇਟ ਜਾ ਕੇ ਘਰ ਵੜਾਂਗੇ, ਨਹੀਂ ਤਾਂ ਰੌਲਾ ਬੜਾ। ਚਲੋ ਆਓ ਜੀ ਚਲੋ ਠੀਕ ਆ ਜੀ, ਮਿਲਦੇ ਆ ਤੇ ਮਸ਼ੀਨ ਵਾਲੇ ਕੋਲ ਚੱਲਦੇ। ਕੀ ਕਹਿੰਦਾ ਜੀ ਬੰਦ ਕਰ, ਮੈਂ ਤਾਂ ਕੱਢਣ ਜਾਣਾ। ਆਇਆ ਜਰਾ ਮਗਰ ਬਾਹਰ। ਲਓ ਜੀ ਅਸੀਂ ਜਿਹੜਾ ਨਾ ਮਿਲਾਵਾਂ ਬਾਈ ਉਹਨਾਂ ਨੂੰ। ਨਹੀਂ ਉਹ ਲਾਣੇ ਨਹੀਂ ਲਾਣਾ ਨਹੀਂ, ਅਸੀਂ ਪੁੱਛਣਾ ਨਾ ਤੁਹਾਨੂੰ ਜਿਹੜਾ ਥੋੜੀ ਜਿਹੀ ਗੱਲਬਾਤ। ਲਓ ਜੀ ਅਸੀਂ ਦੁਬਾਰਾ ਫੇਰ ਨਾ ਡੇਰੇ ਬੈਠੇ ਰਹੇ, ਵਾਵਾ ਇੰਤਜ਼ਾਰ ਕੀਤਾ, ਕੋਈ ਨਹੀਂ। ਫਿਰ ਪੁੱਛਿਆ ਵੀ ਫੇਰ ਚੱਲਦੇ ਆ ਉੱਥੇ, ਤੇ ਅਸੀਂ ਫੇਰ ਮਸ਼ੀਨ ਕੋਲ ਆਏ ਆ। ਮਸ਼ੀਨ ਉਹ ਖੜੀ ਆ ਹਲੇ, ਫਿਲਟਰ ਵਗੈਰਾ ਇਹਦਾ ਬਦਲ ਰਹੇ ਆ, ਕਹ ਰਹੇ ਫਿਲਟਰ ਬਦਲ ਲਈਏ ਫੇਰ ਚਲਾਉਂਦੇ ਆ। ਤੇ ਮੈਨੂੰ ਇੰਜ ਲੱਗਦਾ ਵੀ ਸਾਡੀ ਵਾਰੀ ਅੱਜ ਵੀ ਜਿਹੜਾ ਨਾ ਅੱਜ ਨਹੀਂ ਆਉਂਦੀ। ਕਿਉਂ ਜੀ? ਤੇ ਰਾਣਾ ਸਾਹਿਬ ਵੀ ਸਾਡੇ ਨਾਲ ਆ ਜੀ ਇੱਧਰ। ਤੇ ਇਹ ਜੀ ਸਾਡੇ ਬੜੇ ਭਾਈ ਆ,
ਤੇ ਇਹਨਾਂ ਦੀ ਸਾਰਿਆਂ ਤੋਂ ਜ਼ਿਆਦਾ ਜਿਹੜੀਆਂ ਨਾ ਮਸ਼ਹੂਰੀ ਇਸੇ ਗੱਲ ਦੀ ਵੀ ਇਹ ਜਿਹੜੀ ਗੱਲ ਕਹਿ ਦੇਣ ਉਹ ਗੱਲ ਤੇ ਪੂਰੇ ਉਤਰਦੇ ਹੈ। ਤੇ ਇਹ ਕੰਮ ਭਾਵੇਂ ਜਿਹੜਾ ਵੀ ਕਰਨ ਲੇਕਿਨ ਇਹ ਗੱਲ ਤੇ ਹਮੇਸ਼ਾ ਜਿਹੜਾ ਵਾ ਨਾ ਇਹਨਾਂ ਦੀ ਇੱਕੋ ਹੀ ਹੁੰਦੀ ਹੈ। ਅਗਰ ਜੇ ਨਹੀਂ ਹੈ ਇਹਨਾਂ ਨੇ ਸਾਫ਼ ਜਵਾਬ ਦੇ ਦੇਣਾ, ਅਗਰ ਹੈ ਆ ਗੱਲ ਤਾਂ ਉਹਦੇ ਤੇ ਪੂਰੀ ਹੈ ਉਸ ਹਿਸਾਬ ਸੇ ਕਹਿੰਦੇ। ਬਿਲਕੁਲ। ਅੱਛਾ ਜੀ, ਇਹ ਹੁਣ ਕਿੰਨੀ ਖੜਾ ਵਾ? 4 ਕਿੱਲੇ ਕਟਾਈ ਇਹਦੇ ਇੱਥੇ ਸ਼ਾਮ ਤੱਕ ਹੋਣੀ ਹੈ। ਸ਼ਾਮ ਤੱਕ ਇਹ ਹੋ ਜੂਗੀ ਸ਼ਾਮ ਤੱਕ ਇਨਸ਼ਾਅੱਲਾ ਤੇ ਸਵੇਰੇ ਫਿਰ ਇਨਸ਼ਾਅੱਲਾ ਤਾਲਾ ਸਵੇਰੇ ਇਨਸ਼ਾਅੱਲਾ ਤੁਹਾਡੀ ਵਾਰੀ ਇੱਥੇ ਖੜੀ ਹੋ ਜਾਏਗੀ ਨਾ ਹੋਟਲ ਤੇ। ਅੱਛਾ ਅੱਛਾ, ਇੱਥੇ ਖੜੀ ਕਰ ਦੀ ਇਹਨਾਂ ਨੂੰ। ਹਲੋ ਤੂੰ ਆਪ ਲਿਆ ਕੇ ਉੱਥੇ ਖੜੀ ਕਰ ਦੀ। ਫਿਰ ਹੋਣਾ ਨਹੀਂ ਜਿਸ ਟਾਈਮ ਇਹ ਕਟੀ ਨਹੀਂ ਆਹ ਖੜੀ। ਅੱਛਾ ਬਾਈ ਜੀ, ਅੱਜ ਕੱਲ ਤੁਹਾਡੇ ਤੇ ਤਾਂ ਜਿਹੜਾ ਵਾ ਨਾ ਇਸ ਤਰ੍ਹਾਂ ਹੀ ਹੈ, ਜਿਸ ਤਰ੍ਹਾਂ ਕੋਈ ਬੰਦਾ ਐਮਐਨਏ ਹੁੰਦਾ ਵਾ ਉਹਦੇ ਨਹੀਂ ਅਸੀਂ ਕੋਈ ਨਹੀਂ, ਅਸੀਂ ਤਾਂ ਗਰੀਬ ਬੰਦੇ ਐਮਐਨਏ ਨਹੀਂ ਹੈ। ਨਹੀਂ ਬਾਹਰ ਲੇਕਿਨ ਰਸ਼ ਹੁੰਦਾ ਹਾਲਾਤ ਕਿਉਂਕਿ ਹਰ ਬੰਦਾ ਚਾਹੁੰਦਾ ਵਾ ਅਸਲ 'ਚ ਦੱਸਾਂ ਕਿ ਹੋਣਾ ਤਾਂ ਸਾਰੇ ਦੀ ਕਣਕ ਤੇ ਘਰ ਪਹੁੰਚ ਜਾਣੀ, ਲੇਕਿਨ ਮੌਸਮ ਦੀ ਵਜ੍ਹਾ ਤੋਂ ਹਰ ਬੰਦਾ ਡਰਿਆ, ਮੌਸਮ ਡਰਿਆ ਹੁੰਦਾ ਵੀ ਜਦੋਂ ਰਾਤ ਨੂੰ ਕਿਤੇ ਮਾੜਾ ਜਿਹਾ ਵੀ ਹੁੰਦਾ ਨਾ। ਤਾਰਕ ਮੈਨੂੰ ਕਹਿੰਦਾ ਮੇਰੇ ਲਾ ਸਵੇਰੇ ਸਾਜਰੇ, ਮੈਂ ਕਿਹਾ ਨਾਲੇ ਤੂੰ ਆਪੇ ਖਾ ਲਓ ਨੰਬਰ ਸਾਡਾ ਦਿੱਤਾ ਤੇ ਹੁਣ ਮੈਂ ਕਿਹਾ ਖਾਲੀ ਵੱਢ ਕੇ ਆਊਗਾ। ਤੇ ਉਹ ਕਿਉਂਕਿ ਮਾੜਾ ਜਿਹਾ ਵੀ ਕਿਤੇ ਬੱਦਲ ਰਾਤ ਨੂੰ ਨਜ਼ਰ ਆਉਂਦਾ ਨਾ, ਫਿਰ ਬੰਦੇ ਨੂੰ ਹੁੰਦਾ ਕਿ ਨਹੀਂ ਯਾਰ ਆ ਗਲਤੀ ਹੋ ਗਈ ਵੀ ਅੱਜ ਜਿਹੜੀ ਇਹਨੇ ਨਿਬੜ ਜਾਣੀ ਚਾਹੀਦੀ। ਤੁਸੀਂ ਕਹਿ ਰਹੇ ਸੀਗੇ ਵੀ ਅੱਜ ਇਹ ਨਾ ਕੱਟ ਜੂਗੀ ਇੱਥੋਂ, ਫਿਰ ਕੀ ਵਜ੍ਹਾ ਕੱਟ ਕੇ ਨਹੀਂ, ਫਿਰ ਅੱਜ ਕਸੂਆ ਕੱਟੀ ਤਾਂ ਵਾਵਾ ਨਾ ਨੇ ਇੱਥੇ ਉਹਦੀ ਕੱਟ ਕੇ ਗਈ ਹੈ ਨਾ ਦੀ, ਫਿਰ ਉੱਥੇ ਜਾ ਕੇ 5-6 ਕਿੱਲੇ ਕੱਟੇ ਨੇ। ਆ ਹੁਣ 12-14 ਕਿੱਲੇ ਕੱਟ ਲਏ। ਇੱਥੇ ਫੀਲਡ ਵੱਡਾ ਹੋ ਗਿਆ ਨਾ, ਨਾਲੇ ਹੁਣ ਯਾਨੀ ਇਕੱਠੀ ਕਣਕ ਹੋਏ ਫਿਰ ਤਾਂ 15-20 ਕਿੱਲੇ ਕੱਟ ਜਾਂਦੀ ਹੈ ਨਾਲ ਲੱਗਦੇ ਜਿਹੜਾ ਟੁਰ ਕੇ ਉੱਥੇ ਗਈ, ਉੱਥੋਂ ਫਿਰ ਵਾਪਸ ਆਈ। ਹਾਂ ਤੇ ਤੇ ਜੇ ਇਕੱਠਾ ਫੀਲਡ ਮਿਲ ਜੇ ਜੀ ਇਹ ਕਿੰਨੇ ਕਿੱਲੇ ਕੱਢ ਜਾਂਦੀ ਹੈ? 18-20 ਕਿੱਲੇ ਆਰਾਮ ਨਾਲ 18-20 ਕਿੱਲੇ ਕੱਢ ਜਾਂਦੀ ਹੈ। ਤੇ ਇਹ ਮੇਰੇ ਖਿਆਲ ਇਹ ਮਸ਼ੀਨ ਆਪਣੇ ਪਹਿਲੀ ਦਫਾ ਹੀ ਆਈ ਹੈ। ਇਹ ਆਪਣੇ ਕੋਲ 80-80 ਮਸ਼ੀਨ ਹੈ, ਸਪੈਰੀ 80-80। ਅੱਛਾ, ਮਾਸ਼ਾਅੱਲਾ ਅੱਛਾ ਕੰਮ ਕਰਦੀ ਹੈ। ਤੇ ਇਹ ਆਪਣੇ ਪਿੰਡ 'ਚ ਤਾਂ ਪਹਿਲੀ ਦਫਾ ਹੀ ਆਈ ਹੈ। ਆਪਣੇ ਪਿੰਡ ਪਹਿਲੀ ਦਫਾ ਹੀ ਆਈ ਹੈ। ਅੱਛਾ, ਤੂੜੀ ਬਣਾਉਣ ਕੇ ਸਾਥ ਜਿਹੜੀ ਤੂੜੀ ਇਹ ਆਪਣੇ ਪਹਿਲੀ ਦਫਾ ਹੀ ਆਈ ਹੈ। ਅੱਛਾ, ਇਹ ਮੁੰਜੀ ਵਗੈਰਾ ਤਾਂ ਵੀ ਇਹ ਚੱਲਦੀ? ਮੁੰਜੀ ਵੀ ਕੱਟਦੀ ਹੈ, ਲਿਖਦੀ ਹੈ, ਫਿਰ ਉਤਾਰ ਦਿੰਦੇ ਨਾ ਪਿਛਲੇ ਸਿਸਟਮ ਦਾ। ਅੱਛਾ, ਪਿਛਲਾ ਸਿਸਟਮ ਉਤਾਰ ਕੇ ਫਿਰ ਮੁੰਜੀ ਦੀ ਚੱਲਦੀ ਹੈ। ਫਿਰ ਮੁੰਜੀ ਦਾ ਯਾਨੀ ਕਿ ਕਣਕ ਦਾ ਸੀਜ਼ਨ ਤਾਂ ਜਿਹੜਾ ਵਾ ਮਹੀਨਾ ਸਵਾ ਦਾ ਹੀ ਹੁੰਦਾ। ਉਹੀ ਮੁੰਜੀ ਦਾ ਦੋ ਟਾਈਮ ਇਹਨਾਂ ਦਾ ਮੁੰਜੀਆਂ ਦਾ ਵੀ ਹੁਣ ਐਂਡ ਤਕਰੀਬਨ ਹੋ ਗਿਆ। ਇਹਨਾਂ ਨੂੰ ਮੁੰਜੀ ਕਿਉਂ ਲੈ ਗਈ ਕਬੂਟਾ ਮਸ਼ੀਨ। ਹਾਂ ਅੱਛਾ, ਪਰਾਲੀ ਵਾਲੀ ਅੱਛਾ ਖਤਮ ਕਰ ਗਈ ਨਾ ਇਹ ਡਿਮਾਂਡ। ਪਿਛਲੇ ਸਾਲ ਹੁਣ ਮੈਂ 150 ਕਿੱਲਾ ਕਟਾਇਆ, 1000 ਕਿੱਲਾ ਕਬੂਟਰ ਨੇ ਕੱਟਿਆ, 50 ਕਿੱਲੇ ਹਾਰਵੈਸਟ ਨੇ ਕੱਟੇ। ਅੱਛਾ, ਲੋਕ ਉਹਦੇ ਕੋਲ ਜ਼ਿਆਦਾ ਕਟਾਉਂਦੇ ਉਹ। ਅੱਛਾ, ਉਹਦੀ ਕੀ ਵਜ੍ਹਾ ਵਾ? ਇਹ ਕੀ ਆ ਨਾ, ਉਹ ਇੱਕ ਤੇ ਮੁੰਜੀ ਉਹਦੀ ਸਾਫ਼ ਸੁਥਰੀ ਹੁੰਦੀ ਆ ਕਿ ਉਹਦੀ ਕੋਟੀ ਦੇ ਭਾਅ ਮੁੰਜੀ ਵਿਕ ਜਾਂਦੀ ਹੈ। ਦੂਸਰਾ ਇਹ ਫਿਰ ਉਹਦਾ ਸਿਸਟਮ ਪਰਾਲੀ ਵੱਜ ਜਾਂਦੀ ਹੈ। ਪਰਾਲੀ ਵੀ ਵੱਜ ਜਾਂਦੀ। ਪਰਾਲੀ ਨੂੰ ਕਿਤੇ ਆਪਣੇ ਇਲਾਕੇ ਤੇ ਡਿਮਾਂਡ ਕੋਈ ਨਹੀਂ, ਬਹੁਤ ਡਿਮਾਂਡ ਹੈ ਡੰਗਰਾਂ ਦੀ, ਬਹੁਤ ਡਿਮਾਂਡ ਹੈ ਪਰਾਲੀ ਦੀ। ਉੱਥੇ ਸੀਜ਼ਨ ਡਿਮਾਂਡ ਪਰਾਲੀ ਚੁੱਕਣ ਵਾਲੇ ਕਟਾਈ ਭਰ ਦਿੰਦੇ ਆ ਉੱਥੇ ਕੋਈ ਨਾਲ। ਇੱਥੇ ਨਹੀਂ ਪਾਲੇ ਤੋਂ, ਇੱਥੇ ਤਾਂ ਲੋਕ ਹੀ ਚੁੱਕ ਕੇ ਆਪਣੇ ਡੰਗਰਾਂ ਨੂੰ ਪਾਹ ਪੂ ਲੈਂਦੇ ਆ। ਤੇ ਇਸ ਲਈ ਕਟਾਈ ਥੱਲੋਂ ਹੋ ਜਾਂਦੀ ਹੈ, ਜ਼ਮੀਨ ਅੱਛੀ ਜਲਦੀ ਬਣ ਜਾਂਦੀ ਹੈ, ਤਿਆਰ ਹੋ ਜਾਂਦੀ ਹੈ। ਵੈਸੇ ਦੇਖਿਆ ਵੀ ਇਹ ਉੱਪਰੋਂ ਹੀ ਕੱਟਦੀ ਹੈ, ਕੋਈ ਵੀ ਇਹਦੇ ਚ ਘੱਟੇ ਦਾ ਨਹੀਂ। ਕਈ ਬੰਦੇ ਕਹਿੰਦੇ ਜੀ ਇਹਦੇ ਚ ਨਾ ਵੀ ਥੋੜੀ ਜਿਹੀ ਘੱਟਾ ਇੰਨੀ ਛੱਡ ਕੇ ਕੱਟਦੇ ਆ ਤਾਂ ਕਿ ਘੱਟਾ ਇਹਦੇ ਚ ਨਾ ਰਵੇ, ਮਿੱਟੀ ਵਿੱਚ ਚੂਹੇ ਦੀ ਰੋੜੀ ਨਾ ਜਾਵੇ। ਅੱਛਾ ਅੱਛਾ, ਫਿਰ ਸਾਫ ਸੁਥਰੀ ਤੂੜੀ ਰਹਿੰਦੀ ਆ, ਦਾਣੇ ਵੀ ਸਾਫ ਸੁਥਰੇ ਰਹਿੰਦੇ ਆ। ਤੂੜੀ ਬੜੀ ਬਰੀਕ, ਦਾਣੇ ਤਾਂ ਬਹੁਤ ਜ਼ਿਆਦਾ ਸਾਫ ਸੁਥਰੇ। ਚਾਪਰ ਤੋਂ ਅੱਛੀ ਤੂੜੀ ਹੈ, ਚਾਪਰ ਤੋਂ ਅੱਛੀ ਤੂੜੀ ਹੈ। ਇਹਦੇ ਚ ਜਿਹੜਾ ਦਾਣਾ ਸਾਫ਼ ਹੋਣ ਦੀ ਕੀ ਵਜ੍ਹਾ ਹੁੰਦੀ ਹੈ ਜੀ? ਇਹਦੇ ਕੋਈ ਬਲੋਰ ਵਗੈਰਾ ਲੱਗੇ? ਨਹੀਂ, ਪੱਖੇ ਹੁੰਦਾ ਨਾ, ਦਾਣੇ ਦਾ ਪੱਖਾ ਲੱਗਾ ਹੁੰਦਾ। ਅੱਛਾ ਅੱਛਾ, ਦਾਣਾ ਇਹਦਾ ਬਹੁਤ ਸਾਫ਼ ਸੁਥਰਾ। ਅੱਛਾ, ਤੂੜੀ ਤੇ ਕਰ ਦਿੰਦੇ ਇਸ ਤਰ੍ਹਾਂ ਢੇਰੀ, ਤੇ ਦਾਣੇ ਕਿੰਨੇ? ਦਾਣੇ ਫਿਰ ਦਾਣੇ ਇਹਦੇ ਚ ਪੈਂਦੇ ਆ ਇਸ ਵੇਲੇ 80 ਮਸ਼ੀਨ ਹੈ ਜੀ, ਤਕਰੀਬਨ 140-150 ਮਣ। ਅੱਛਾ, ਇਹ ਅੱਛਾ, ਇੱਕ 150 ਮਣ ਦੇ ਨੇੜੇ ਯਾਨੀ ਕਿ ਕਣਕ ਜਿਹੜੀ ਹੈ ਨਾ 140 ਮਣ ਆ ਜਾਂਦੀ ਆ, ਯਾਨੀ ਕਿ ਤਕਰੀਬਨ 3 ਕਿੱਲਿਆਂ ਦੀ ਲੈ ਜਾਂਦੀ ਹੈ। ਲੈ ਜਾਂਦੀ ਹੈ 2.5-3 ਕਿੱਲਿਆਂ ਦੀ। ਫਿਰ ਉਤਾਰਦੇ ਥੋੜੀ ਘੱਟ ਆ ਕਿਉਂਕਿ ਟਾਇਰਾਂ ਦੇ ਵਜ਼ਨ ਪੈਂਦਾ। ਅੱਛਾ, ਤੇ ਉਹ ਮੇਰੇ ਖਿਆਲ 2 ਕਿੱਲਿਆਂ ਦੀ ਕਰਕੇ 100 110 ਹਾਂ, ਯਾਨੀ ਕਿ 2 ਕਿੱਲਿਆਂ ਦੀ ਜਿੱਥੇ ਹੋ ਜਾਂਦੇ 2 ਕਿੱਲਿਆਂ ਦੀ ਉਤਾਰ ਦਿੰਦੇ। ਅੱਛਾ ਅੱਛਾ, ਠੀਕ ਹੈ। ਤੇ ਤੂੜੀ ਇਹਦੇ ਚ ਕਿੰਨੀ ਕੰਦੀ ਹੈ ਜਿਹੜੀ ਆ ਜਾਂਦੀ ਆ 20-22 ਮਣ 20-22 ਮਣ ਆ ਜਾਂਦੀ, ਯਾਨੀ ਕਿ ਕਿੱਲੇ ਚ 2 ਦਫਾ ਤੂੜੀ ਵਾਲੀ ਖਾਲੀ ਕਰਨੀ ਪੈਂਦੀ ਹੈ। 2 ਦਫਾ ਆਰਾਮ ਨਾਲ, 2 ਦਫਾ 3 ਵੀ ਹੋ ਜਾਂਦੇ ਆ। ਤੇ ਇਹ ਹੁਣ ਆਪਣੇ ਇੱਥੇ ਕਿੰਨੇ ਕੁ ਦਿਨ ਤਕਰੀਬਨ ਤੁਹਾਡੇ ਖਿਆਲ ਚ ਇਨਸ਼ਾਅੱਲਾ ਕੋਈ 50-60 ਕਿੱਲੇ ਕੱਢ ਜਾਏਗੀ। 50-60 ਕਿੱਲੇ ਜਿਹੜਾ ਨਾ ਕੱਢ ਜਾਏਗੀ, ਕਿਉਂਕਿ ਐਂਡ ਤੇ ਆਈ ਹੈ ਨਾ ਇਹ। ਹਾਂ, ਅਗਰ ਪਹਿਲੇ ਆ ਜਾਂਦੀ ਫਿਰ ਤੇ ਕੋਈ ਹੋਰ ਕਿਹੜੇ ਕੱਲ ਹੀ ਆਈ ਹੈ। ਹਾਂ, ਮੇਰੇ ਕੋਲ ਕੱਲ ਹੀ ਪਹਿਲੇ। ਇਹ ਕਿਹੜੇ ਇਲਾਕੇ ਚ ਪਹਿਲਾਂ ਜਿਹੜਾ ਵਾ ਨਾ ਚੱਲਦੀ? ਇਹ ਅਸਲ ਚਲਦੀਆਂ ਫੋਰਡਾਬਾਦ, ਹਾਂ, ਪਹਿਲਾਂ ਲੋਧਰਾਂ ਚ ਸ਼ੁਰੂ ਹੁੰਦੇ ਆ। ਅੱਛਾ, ਫੋਰਡਾਬਾਦ, ਬਾਵਲਪੁਰ, ਇਧਰ ਕਟਾਈ ਪਹਿਲੇ ਸ਼ੁਰੂ ਹੁੰਦੀ ਹੈ। ਇਧਰ ਪਹਿਲੇ ਕਟਾਈ ਸ਼ੁਰੂ ਹੁੰਦੀ ਹੈ। ਹਾਂ ਜੀ, ਇਹ ਕਟਾਈ
ਇਹ ਕਟਾਈ ਦਾ ਲਓ ਜੀ, ਇਹ ਸੀਗੇ ਸਾਡਾ ਚਾਚਾ ਮੁਹੰਮਦ ਅਸਲਮ ਸਾਹਿਬ ਜੀ, ਹਾਜੀ ਸਾਹਿਬ। ਇਹ ਵੀ ਸਾਡੇ ਕੈਮਰੇ ਦੀ ਜ਼ੀਨਤ ਬਣ ਗਏ, ਸਾਡੇ ਕੈਮਰੇ ਦਾ ਹਿੱਸਾ ਬਣੇ, YouTube ਤੇ ਪਈ ਰਹੂਗੀ। ਇਹ ਯਾਦਦਾਸ਼ਤਾਂ ਹੁੰਦੀਆਂ ਵੀ ਤੁਰਦੇ ਫਿਰਦੇ ਇਦਾਂ ਗੱਲ ਹੋ ਜਾਣੀ, ਤੇ ਫਿਰ ਬਜ਼ੁਰਗਾਂ ਦੇ ਨਾਲ ਆਪਣੇ ਨਾਲ ਗੱਲ ਕਰਕੇ ਵੈਸੇ ਵੀ ਜਿਹੜਾ ਨਾ ਦਿਲ ਨੂੰ ਬੜਾ ਸਕੂਨ ਜਿਹਾ ਆਉਂਦਾ। ਤੇ ਹੁਣ ਜਿੱਦਾਂ ਕਿ ਤੁਹਾਨੂੰ ਇਹ ਤੇ ਇਸ ਗੱਲ ਦਾ ਤਾਂ ਪਤਾ ਲੱਗ ਗਿਆ ਵੀ ਅੱਜ ਵੀ ਮਸ਼ੀਨ ਆਪਾਂ ਨੂੰ ਕੋਈ ਨਹੀਂ ਲੱਭਦੀ, ਘੱਟਾ ਬੜੀ ਦੂਰ ਤੱਕ ਆਂਦਾ ਇਹਦਾ। ਤੇ ਇਨਸ਼ਾਅੱਲਾ ਤਾਲਾ ਸਵੇਰ ਸਾਜਰੇ ਇੱਥੇ 4 ਕਿੱਲੇ ਹੀ ਆ ਨਾ ਵੈਸੇ ਤੇ। ਹਾਂਜੀ, ਇੱਥੇ ਸਿਰਫ 4 ਕਿੱਲੇ ਆ, ਉਹਨਾਂ ਦੀ ਕਟਾਈ ਸ਼ਾਮ ਤੱਕ ਹੋ ਜੂਗੀ। ਅਸਲ ਦੇ ਵਿੱਚ ਪਰਸੋਂ ਮੀਂਹ ਦੀ ਕਣੀਆਂ ਦੀ ਪੈਣ ਦੀ ਵਜ੍ਹਾ ਨਾਲ ਨਾ ਕਟਾਈ ਲੇਟ ਸ਼ੁਰੂ ਹੁੰਦੀ ਆ। ਕੱਲ 11:30 ਵਜੇ ਮਸ਼ੀਨਾਂ ਲੱਗੀਆਂ, ਅੱਜ ਤਕਰੀਬਨ 10 ਵਜੇ ਲੱਗੀ ਆ ਸਵੇਰ। ਇਸ ਤੋਂ ਵੀ ਚਲੋ 9, 9:30 ਵਜੇ ਉਮੀਦ ਆ ਵੀ ਜੇ ਅੱਲਾਹ ਪਾਕ ਦੁਆ ਕਰਿਓ ਮੌਸਮ ਜਿਹੜਾ ਨਾ ਉਹ ਖੁਸ਼ਕ ਰਵੇ, ਸਵਾਦੀ ਰਵੇ। ਨਹੀਂ ਤੇ ਜਿੰਨਾ ਕੁ ਘਰੋਂ ਨਿਜ਼ਾਮ ਚੱਲ ਰਿਹਾ ਨਾ, ਮੇਰਾ ਖਿਆਲ ਆ ਵੀ ਅੱਜ ਸਾਰੀ ਦਿਹਾੜੀ ਘਰ ਜਾ ਕੇ ਕੋਈ ਨਹੀਂ ਵੜੇ। ਇੱਥੋਂ ਗਏ ਆ ਮਰੱਬੇ ਚਲ ਗਏ, ਮਰੱਬਿਓਂ ਜਾ ਕੇ ਅੰਜਮ ਕੋਲ ਚਲ ਗਏ ਆ। ਅੰਜਮ ਕੋਲ ਜਾ ਕੇ ਅੱਜ ਅਸੀਂ ਸੇਵੀਆਂ ਬਣਾਈਆਂ, ਸੇਵੀਆਂ ਦੀ ਵੀਡੀਓ ਬਣਾਈ ਆ, ਉਹ ਵੀ ਜਾ ਕੇ ਜ਼ਰੂਰ ਦੇਖਿਓ। ਤੇ ਬੜਾ ਪੁਰਾਣੇ ਕਲਚਰ ਤੇ ਪੁਰਾਣੇ ਹਿਸਾਬ 'ਚ ਚਲੇ ਗਏ ਸੀ ਅੱਜ। ਦੋਸਤੋ ਫਿਰ ਮਰੱਬੇ ਬੈਠੇ ਰਹੇ ਆ। ਤੇ ਆਹ ਲਓ ਤੁਸੀਂ ਆਹ ਲੈ ਜਾਓ ਜੀ ਆਪਣਾ। ਹਾਂ ਆ ਲਓ ਯਾਰ ਮੈਂ ਗਾੜਾ ਪੈਸੇ ਕੋਈ 100 ਘੱਟ ਵੱਧ ਹੋਏ। ਉਹ ਤੁਸੀਂ ਜਿੱਥੇ ਮਰਜ਼ੀ ਫੜਾਓ ਜੀ। ਆ 40,000 ਰੁਪਏ। ਅੱਛਾ, ਉਹ ਉਸ ਤੋਂ ਬਾਅਦ ਹੁਣ ਅਸੀਂ ਮਰੱਬੇ ਫੇਰ ਆਏ ਆ, ਫੇਰ ਇੱਥੇ ਆਏ ਆ। ਬਾਬਾ ਲੰਬਾ ਅੱਜ ਚੱਕਰ ਹੋ ਗਿਆ, ਘਰੇ ਕੋਈ ਨਹੀਂ ਬੜੇ ਹਲੇ ਤੱਕ ਜਾ ਕੇ। ਤੇ ਰਾਤ ਵੀ ਚਲੋ ਹਨੇਰੇ ਹੋਏ ਵੜ ਕੇ ਕੱਢ ਲਾਂਗੇ, ਟਾਈਮ ਟਪਾ ਲਾਂਗੇ। ਟਰਾਲੀ ਵਾਲੇ ਨੂੰ ਵੀ ਕਿਹਾ ਹੋਇਆ ਸੀ, ਲੇਬਰ ਲਾਉਣ ਵਾਲੀ ਨੂੰ ਵੀ ਕਿਹਾ ਹੋਇਆ ਸੀ, ਤੂੜੀ ਵਾਲੇ ਬੰਦੇ ਨੂੰ ਵੀ ਕਿਹਾ ਹੋਇਆ ਸੀ। ਉਹ ਸਾਰਾ ਕੰਮ ਪਿੱਛੇ ਚੱਲ ਗਿਆ। ਕੋਈ ਗੱਲ ਨਹੀਂ, ਹੁਣ ਕਿਰਾਣਾ ਸਾਹਿਬ ਹੋਣਾ ਉਹੀ ਆ ਜਿਹੜਾ ਹੈ ਮਨਜ਼ੂਰੇ ਖੁਦਾ ਹੁੰਦਾ। ਹਾਂਜੀ, ਤੇ ਕਰਾਓ ਜੀ ਫਿਰ ਬੰਦ ਹੁਣ। ਹਾਂ ਚੱਲੀਏ। ਬਸ ਇਹ ਸਾਡਾ ਅੱਜ ਦਾ ਵਲੌਗ ਸੀ। ਉਹ ਤਾਂ ਪਤਾ ਲੱਗ ਗਿਆ ਹੁਣ। ਪਰ ਮੈਂ ਭਾਈ ਫਿਰ ਆਪਣੇ ਲਫ਼ਜ਼ ਜਿਹੜੇ ਆ ਨਾ, ਮੈਂ ਇਹ ਕਹਾਂਗਾ ਕਿ ਖਾਲਦ ਦੇ ਨਾਲ ਮਸ਼ੀਨ ਵਾਲੇ ਮਸ਼ੀਨ ਖੇਡ ਰਿਹਾ, ਖਾਲਦ ਮਸ਼ੀਨ ਨਹੀਂ ਖੇਡ। ਖਾਲਦ ਤਾਂ ਤੁਹਾਡੇ ਸਾਹਮਣੇ ਆ ਨਾ, ਭੱਜਿਆ ਫਿਰ ਰਿਹਾ ਵੀ ਕਰੀਏ ਵੀ ਕੀ। ਨਾਲੇ ਮੈਂ ਘਰੇ ਵੀ ਇਹ ਵੀਡੀਓ ਦਿਖਾ ਲੂੰਗਾ ਵੀ ਮੈਂ ਆ ਦੇਖ ਲਓ ਵੀ ਜਿਹੜਾ ਆ ਬਿਆਨਾ ਵੀ ਦੇਤਾ 40,000 ਰੁਪਇਆ ਵੀ ਲਓ ਜੀ ਤੇਲ ਤੂਲ ਪਵਾਇਓ। ਤੇ ਕਹਿੰਦੇ ਇੱਥੇ ਹੋਟਲ ਤੇ ਖੜੀ ਹੋ ਜੂਗੀ। ਕੱਲ ਦੀ ਵੀਡੀਓ ਹੋਊਗਾ ਖਾਲਦ ਦੀ। ਹਾਂ ਕੱਲ ਦੀ। ਹਾਂ ਕੱਲ ਮੈਂ ਲਾਹੌਰ ਆਉਣਾ ਕੱਲ। ਓਹੋ ਲਓ ਜੀ, ਰਾਣਾ ਸਾਹਿਬ ਕਹਿ ਰਹੇ ਆ ਵੀ ਮੈਂ ਕੱਲ ਨੂੰ ਕੋਈ ਨਹੀਂ ਹੋਣਾ ਜੀ। ਆਹ ਤਾਂ ਮਾੜੀ ਗੱਲ ਆ। ਚਲੋ ਜੀ, ਕੰਮ ਹੁੰਦੇ ਆ, ਜਾਣਾ ਆਣਾ ਪੈਂਦਾ ਆ, ਉਹ ਸਾਰਾ ਨਿਜ਼ਾਮ ਨਾਲ ਚੱਲਦਾ। ਤੇ ਕੱਲ ਨੂੰ ਜਦੋਂ ਇਹ ਆਪਣੇ ਉੱਥੇ ਮਸ਼ੀਨ ਆਈ, ਫਿਰ ਕੱਲ ਦਾ ਵਲੌਗ ਮੈਂ, ਬਸ਼ੀਰ, ਵਾਜਦ ਅਲੀ, ਮਜਾਹਦ ਸਾਰੇ ਰਲ ਮਿਲ ਕੇ, ਜਿਹੜੇ ਵੀ ਕੋਈ ਹੋਰ ਲੇਬਰ ਵਾਲੇ ਵੀ ਹੋਏ, ਸਾਰੇ ਤੁਹਾਡੇ ਨਾਲ ਜਨਾਬ ਜੀ ਆਪਾਂ ਮੂੰਹ ਦਰੂਈ ਸਾਂਝ ਕਰਾਂਗੇ। ਲਵ ਯੂ ਹੋ ਗਿਆ ਜੀ ਸਾਰੇ ਵੀਰਾਂ ਦੇ ਨਾਲ। ਦੁਹਾਣੇ ਵਾਲਾ ਵੀ ਇੱਥੇ ਬੈਠਾ ਆ ਪਿੱਛੇ, ਆ ਦੇਖੋ ਤੁਸੀਂ ਦੁਹਾਣੇ। ਹਾਂ, ਇਹਨਾਂ ਨਾਲ ਵੀ ਅਸੀਂ ਅੱਜ ਤਾਂ ਨਹੀਂ ਗੱਲ, ਬਾਅਦ ਵਿੱਚ ਕਿਸੇ ਦਿਨ ਗੱਲ ਕਰਾਂਗੇ। ਰਾਣਾ ਸਾਹਿਬ ਕਹਿ ਰਹੇ ਵੀ ਇਹਨਾਂ ਦੇ ਨਾਲ ਪੂਰਾ ਵਲੌਗ ਬਣਾਵਾਂਗੇ। ਤੇ ਇਹ ਦੁਹਾਣੇ ਰੋਡ ਦੇ ਉੱਤੇ ਲਾ ਕੇ ਬੈਠੇ ਆ, ਠੀਕ ਹੈ ਨਾ ਜੀ। ਤੇ ਇਹਨਾਂ ਨਾਲ ਵੀ ਕਰਾਂਗੇ। ਇੱਕ ਅਸੀਂ ਸਰਦਾਈ ਵਾਲੇ ਨਾਲ ਵੀ ਕਰ ਰਹੀਆਂ। ਘੋਟਾ ਪੀਤਾ ਕਦੇ ਤੁਸੀਂ? ਉਹ ਵੀ, ਉਹਦੇ ਨਾਲ ਵੀ ਇੱਕ ਵੀਡੀਓ ਕਰਾਂਗੇ। ਉਹ ਵੀ ਉੱਥੇ ਲੱਗੇ ਹੋਏ ਆ, ਬੜੀ ਦੂਰੋਂ ਬੰਦਿਆਂ ਨੇ ਆ ਕੇ ਇੱਥੇ ਪ੍ਰਦੇਸ਼ ਦੇ ਵਿੱਚ ਸਰਦਾਈ ਲਾਈ ਹੋਈ ਆ। ਠੀਕ ਆ ਜੀ, ਲਵ ਯੂ ਹੋ ਗਿਆ ਸਾਰੇ ਵੀਰਾਂ ਦੇ ਨਾਲ। ਪੰਜਾਬੀ ਜਿੱਥੇ ਜਿੱਥੇ ਵੀ ਵਸਦਾ, ਪੰਜਾਬੀ ਜਿੱਥੇ ਵੀ ਬੋਲੀ ਜਾਂਦੀ ਹੈ ਜੀ, ਜ਼ਿੰਦਾਬਾਦ ਪਾਕਿਸਤਾਨ, ਜ਼ਿੰਦਾਬਾਦ। ਰੱਬ ਜਨਾਬ ਜੀ ਆਪਣੀ ਰਹਿਮਤ ਰੱਖੇ, ਇਨਸਾਨੀਅਤ ਜ਼ਿੰਦਾਬਾਦ। ਮਾਲਕ ਆਪਣੀ ਮਿਹਰ ਕਰੇ ਸਾਰਿਆਂ ਦੇ ਉੱਤੇ, ਜਿੱਥੇ ਕਿੱਥੇ ਵੀ ਕੋਈ ਵਸਦਾ। ਠੀਕ ਹੈ ਜੀ, ਰੱਬ ਰੱਖਾ ਜੀ। ਰਾਣਾ ਸਾਹਿਬ, ਰੱਬ ਰੱਖਾ।